सिविल कोड इज बार यानी सिविल कोड ਦੇ ਉੱਤੇ ਇੱਕ ਬਾਰ ਹੈ 22 ਸੈਕਸ਼ਨ ਸਾਡਾ ਜਿਹੜਾ 22 ਹੈ ਨਾ ਪੰਜਾਬ ਅਰਬਨ ਇਮੂਵੇਬਲ ਪ੍ਰੋਪਰਟੀ ਟੈਕਸ ਐਕਟ is reproduced यानी वो है no civil code shall have jurisdiction in any matter with यानी कोई civil code ਦੀ jurisdiction नहीं किसी भी गवर्नमेंट ਦੇ मैटर ਦੇ ਵਿੱਚ और any assessing authority or any officer or servant is empowered by this यानी कोई भी सिविल सर्वेंट या कोई अथॉरिटी इस सैक्शन के तहत पावर मिलती है कि कोई वो अगर देर अंडर of or take cognizance of the number of in which the government or any assessing authority officer or servant exercise any power यानी अगर उन्होंने इस एक्ट के तहत कोई पावर दी जाती है सैक्शन 22 ਉਹਦੀ ਜੁਰਿਸਡਿਕਸ਼ਨ ਜਿਹੜੀ ਹੈ ਨਾ ਉਹ ਕੋਈ ਅਦਾਲਤ 'ਚ ਚੈਲੰਜੇਬਲ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ एक वो प्रॉपर्टी टैक्स तो मतलब कि नहीं होगा हो हाई कोर्ट फैसला करेगा ऐसे बुनियाद ਦੇ ਉੱਤੇ ਉਹਨੇ ਜਿਹੜਾ ਨਾ ਉਹ ਸਾਰੀਆਂ ਰਿਵੀਜ਼ਨ ਪਟੀਸ਼ਨਾਂ ਜਿਹੜੀਆਂ ਨਾ ਉਹਨਾਂ ਨੂੰ ਸੈਟੀਸਫਾਈਡ ਕਰ ਦਿੱਤਾ ਕਿ ਸਾਡਾ ਜਿਹੜਾ ਨਾ ਜਿਹੜੇ ਇਹਦੇ ਮੁਤਲਕ ਸੀ ਜਿਹਨਾਂ ਨੇ ਆਬਜੈਕਸ਼ਨ ਨਹੀਂ ਦਿੱਤੀ तो टैक्स लगता ना तो ਜਿਹੜੇ ਇਤਰਾਜ਼ ਨਹੀਂ ਜਮਾ ਕਰਾਉਂਦੇ ਉਸ ਪੀਰੀਅਡ ਦੇ ਦੌਰਾਨ तो एक बंदा कोर्ट ਚ ਚਲਾ ਗਿਆ ਕਿ ਜੀ ਮੈਂ ਲੱਭਦਾ ਕਿ ਮੈਨੂੰ ਗਲਤ ਹੈ ਆਪਣੇ ਹੀ ਪਰਸਨਲ ਤੇ ਉਹ ਕੋਰਟ ਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਕਿ ਜਿਹੜਾ ਸਾਡਾ ਸੈਕਸ਼ਨ 22 ਹੈ ਨਾ ਕਹਿੰਦੇ ਕਿ ਜਿਹੜਾ ਵੀ ਗਵਰਨਮੈਂਟ ਫੈਸਲਾ ਕਰੇ ਐਸਐਸਸੀ ਅਥਾਰਟੀ ਕੋਈ ਫੈਸਲਾ ਕਰੇ ਨਾ ਉਹਦੇ ਸਿਵਲ ਕੋਡ ਅਥਾਰਟੀ ਕੋ ਉਹਨੂੰ ਨਹੀਂ ਕਰ ਸਕਦੇ। ਵੇਖੋ ਨਾ ਅਦਾਲਤ ਦਾ ਫੈਸਲਾ ਵੇਖੋ ਉਹਨੇ ਕਿਹਾ ਵਿਦਆਊਟ ਕਮੈਂਟਿੰਗ ਯਾਨੀ ਇਹਦੇ ਤੇ ਕੋਈ ਉਧਰ ਕਰ ਨਹੀਂ ਸਕਦਾ ਐਮਰ ਵਿਦਆਊਟ ਕਮੈਂਟ ਯਾਨੀ ਉਹਨੇ ਕਿਹਾ ਕਿ ਇਹਦੇ ਤੇ ਕੋਈ ਕਮੈਂਟ ਦੇਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਉਹਨੇ ਪੂਰੀ ਜਿਹੜੀਆਂ ਨਾ ਇਹਦੇ ਮੁਤਲਕਾ ਜਿੰਨੇ ਵੀ ਕੇਸ ਨੇ ਉਹਨਾਂ ਨੂੰ ਸੈਟੀਸਫਾਈਡ ਕਰ ਦਿੱਤਾ ਉਹਨਾਂ ਦੀ ਅਪੀਲ ਮੁਸਤਰਦ ਕਰ ਦਿੱਤੀ ਹੈ ਕਿ ਅਗਰ ਕਿਸੇ ਤੁਸੀਂ ਕਿਤੇ ਆਬਜੈਕਸ਼ਨ ਫਾਈਲ ਨਹੀਂ ਕੀਤਾ ਅਗਰ ਕੋਈ ਕਿਸੇ ਆਫੀਸਰ ਨੂੰ ਹੈ ਰੂਲ ਪਾਵਰ ਦਿੰਦਾ ਪ੍ਰੋਪਰਟੀ ਟੈਕਸ ਦੀ ਖਾਸ ਤੌਰ ਤੇ ਜੋ ਕਿਸੇ ਕੋਈ ਪ੍ਰਾਪਰਟੀ ਅਗਰ ਉਹਨੂੰ ਕੋਈ ਚੇਂਜ ਕਰਨਾ ਚਾਹੁੰਦਾ ਹੈ ਜਾਂ ਉਹ ਨਵਾਂ ਟੈਕਸ ਲਾਣਾ ਚਾਹੁੰਦਾ ਉਹਦੇ ਵਾਸਤੇ ਉਹ ਆਬਜੈਕਸ਼ਨ ਅਖਬਾਰ ਇਸ਼ਤਿਹਾਰ ਦੇ ਦੇਵੇ ਆਪਣਾ ਪੂਰਾ ਪ੍ਰੋਸੈਸ ਕਰੇ ਤੇ ਉਹਨੂੰ ਕੋਈ ਮਤਲਬ ਅਦਾਲਤ ਨਹੀਂ ਚਾਹੀਦੀ ਸਾਰਾ ਕੁਝ ਜਿਹੜਾ ਨਾ ਸਾਰਾ ਕੁਝ ਇੰਨਾ ਔਖਾ ਬਣਾਇਆ ਗਿਆ ਹੈ ਕਿ ਕੋਈ ਬੰਦਾ ਵੀ ਨਾ ਕਿਉਂ ਸਮਝ ਉਹਨੂੰ ਕੋਈ ਜਾਣਦਾ ਹੀ ਨਹੀਂ ਨਾ ਕਰਾਂਦਾ ਉਹ ਕਹਿੰਦਾ ਲਾਨਤ ਪਾਓ ਪੈਸੇ ਦੋ ਜਾਨ ਛੁਡਾਓ ਮੈਂ ਉਹਨੂੰ ਦੱਸਦਾ ਸੀ ਨਾ ਕਿ ਉਹ ਜਦੋਂ ਟੈਕਸ ਲੱਗਦਾ ਹੈ ਉਹ ਪਹਿਲੇ ਦੱਸਿਆ ਕਿ ਮੇਰੇ ਕੋਲ ਇੱਕ ਟੈਕਸ ਲੱਗਣ ਲੱਗਾ ਕਿਸੇ ਵੈਸਟ ਮੁਲਕ ਦੇ ਵਿੱਚ ਹੁੰਦੀ ਹੋਵੇ ਠੀਕ ਹੈ ਤੇ ਬਾਅਦ ਇੰਨਾ ਪਈ ਜਾਵੇ ਗਵਰਨਮੈਂਟ ਨੂੰ ਠੀਕ ਹੈ ਇੱਕ ਅਪੀਲ ਚਲ ਜਾਵੇ ਕਿ ਭਾਈ ਇਹ ਉਹ ਹਾਲਾਤ ਰੱਖ ਛੱਡਦੇ ਨੇ ਪੂਰੀ ਗਵਰਨਮੈਂਟ ਨੂੰ ਕਿ ਇਸ ਬੰਦੇ ਨੂੰ ਰਿਲੀਫ ਕਿਉਂ ਨਹੀਂ ਮਿਲਣ ਦਿਆ ਕਿਉਂ ਇਹਨੂੰ ਗਲਤ ਟੈਕਸ ਕਿਉਂ ਲਾਇਆ ਠੀਕ ਹੈ ਹਾਂਜੀ ਸੋ ਬਾਕੀ ਛੋਟੀ ਗੰਗਾ ਬਹਿਣ ਗਈ ਹੈ ਕਿਉਂ ਲੱਗਾ ਬਸ ਗਵਰਨਮੈਂਟ ਦਾ ਲੋ ਜੀ ਇਹ ਟੈਕਸ ਦੇ ਮਾਮਲਾਤ ਨੇ ਜਿਹੜੇ ਅੰਗਰੇਜ਼ੀ ਦੇ ਵਿੱਚ ਕੋਰਟ ਅਦਾਲਤ ਦਾ ਫੈਸਲਾ ਹੈ ਤੇ 4-5 ਸਰਕਾਰੀ ਮੁਲਾਜ਼ਮ ਰਲ ਕੇ ਪੰਜਾਬੀ ਦੇ ਵਿੱਚ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਇੰਝ 70-80 ਸਾਲ ਤੋਂ ਸਾਡਾ ਵਕਤ ਜ਼ਾਇਆ ਹੋ ਰਿਹਾ ਜੇ ਇਹ ਫੈਸਲਾ ਪੰਜਾਬੀ 'ਚ ਹੁੰਦਾ ਹੈ ਇਹ ਟੈਕਸ ਦਾ ਕਾਨੂੰਨ ਪੰਜਾਬੀ 'ਚ ਹੁੰਦਾ ਤੇ ਸਾਨੂੰ ਆਸਾਨੀ ਨਾਲ ਸਮਝ ਆ ਜਾਣੀ ਸੀ ਇੱਕ ਦੂਜੇ ਨੂੰ ਬਹਿ ਕੇ ਸਮਝਾਉਣ ਦੀ ਲੋੜ ਹੀ ਨਹੀਂ ਸੀ ਪੈਣੀ ਆਵਾਮ ਨੂੰ ਵੀ ਸਮਝ ਆ ਜਾਣੀ ਸੀ ਲੇਕਿਨ ਗੁਲਾਮੀ ਜਾਰੀ ਹੈ ਤੇ ਗੁਲਾਮ ਮੈਨੂੰ ਵੀ ਕਹਿੰਦੇ ਨੇ ਕਿ ਤੂੰ ਇਸ ਗੁਲਾਮੀ ਦੇ ਬਾਰੇ 'ਚ ਆਵਾਜ਼ ਨਾ ਚੁੱਕ ਮੈਂ ਤਾਂ ਚੁੱਕਦਾ ਰਹਾਂਗਾ। ਠੀਕ ਹੈ, ਅਸਲਾਮ ਵਾਲੇਕੁਮ।